अस्सलाम वालेकुम जी। उम्मीद है सारे खैरियत नाल होवोगे। साडे चैनल नूं सबसक्राइब करो ते वीडियो दे उत्ते लाइक कमेंट भी करिया करो अगर साडी कोई गल तुहानूं नहीं पसंद आंदी हो। हुण जी तुहानूं दस्सिआ है कि जी मुहम्मद बिन कासिम ने बरमनाबाद दे विच आउण वालीआं वड्डीआं जिहड़ियां रुकावटां सन ਉਹ ਸਾਰੀਆਂ ਉਹਨੇ ਦੂਰ ਕਰਤੀਆਂ। ਉਹਨੇ ਤੁਰ ਪਿਆ ਬਰਮਨਾਬਾਦ ਵੱਲ। ਬਰਮਨਾਬਾਦ ਦੇ ਬਾਹਰ ਜਿਹੜਾ ਹੈ ਜੇ ਸਿੰਘਾਂ ਨੇ ਉਹਨੇ 40,000 ਦਾ ਲਸ਼ਕਰ ਜਿਹੜਾ ਵੇ ਉਹ ਤਿਆਰ ਕੀਤਾ ਸੀ। ਹੁਣ ਇਹ ਜਿਹੜਾ 40,000 ਦਾ ਲਸ਼ਕਰ ਹੈ ਇਹ ਪੂਰਾ ਤਰਬੀਅਤ ਯਾਫਤਾ ਲੋਕ ਸਨ, ਲੇਕਿਨ ਇਸ ਲਸ਼ਕਰ ਦੀ ਸਭ ਤੋਂ ਵੱਡੀ ਖਾਮੀ ਇਹ ਸੀ ਕਿ ਮੁਸਲਮਾਨਾਂ ਕੋਲੋਂ ਜਿਹੜੇ ਲੋਕ ਪਹਿਲਾਂ ਜਿਹੜੇ ਨੇ ਉਹ ਹਾਰੇ ਸਨ। ਸ਼ਿਕਸਤ ਜਿਹੜੇ ਸਿਪਾਹੀਆਂ ਨੇ ਖਾਧੀ ਸੀ ਉਹਨਾਂ ਦਾ ਇੱਕ ਬੜਾ ਵੱਡਾ ਹਿੱਸਾ ਜਿਹੜਾ ਇਸ ਲਸ਼ਕਰ ਦਾ ਹਿੱਸਾ ਸੀ। ਜਿਨ੍ਹਾਂ ਦੇ ਪਹਿਲਾਂ ਹੌਸਲੇ ਟੁੱਟ ਗਏ ਸਨ ਉਹ ਬੰਦੇ ਇਸ ਲਸ਼ਕਰ 'ਚ ਸਨ। ਜਦੋਂ ਮੁਹੰਮਦ ਬਿਨ ਕਾਸਿਮ ਪਹੁੰਚਿਆ ਬਰਮਨਾਬਾਦ, ਤੁਹਾਨੂੰ ਪਹਿਲਾਂ ਦੱਸਿਆ ਜੇ ਸਿੰਘਾਂ ਨੇ ਝੂਠ ਬੋਲਿਆ ਸੀ ਆਪਣੀ ਸਿੰਘਾਂ ਦੇ ਨਾਲ, ਫੌਜ ਦੇ ਨਾਲ, ਕਿ ਜੀ ਮੇਰਾ ਪਿਓ ਜਿਹੜਾ ਨਾ ਜਨੂਬੀ ਹਿੰਦ ਉੱਥੇ ਦੇ ਰਾਜਿਆਂ ਕੋਲ ਗਿਆ ਵੇ ਅੰਦਾਜ਼ ਮੰਗਣ, ਤੇ ਇੱਕ ਰਾਵੀ ਨੇ ਲਿਖਿਆ ਜੀ 50,000 ਦਾ ਲਸ਼ਕਰ ਸੀ ਜੇ ਸਿੰਘਾਂ ਦਾ। ਹੁਣ ਜੇ ਸਿੰਘਾਂ ਨੇ ਇੱਕ ਲਸ਼ਕਰ ਜਿਹੜਾ ਵੇ ਉਹ ਰੱਖਿਆ ਸੀ ਬਰਮਨਾਬਾਦ, ਤੇ ਦੂਸਰਾ ਜਿਹੜਾ ਉਹ ਦੂਰ ਜਿਹੜਾ ਹੈ ਨਾ ਬਰਮਨਾਬਾਦ ਤੋਂ ਕੋਈ 2-3 ਮੀਲ ਦੂਰ ਉੱਥੇ ਉਹਨੇ ਲਸ਼ਕਰ ਰੱਖਿਆ ਸੀ। ਉਹਨੂੰ ਜਿਹੜਾ 2-3 ਮੀਲ ਦੂਰ ਲਸ਼ਕਰ ਸੀ ਜੇ ਸਿੰਘਾਂ ਦੀ ਇਹ ਸਲਾਹ ਸੀ ਕਿ ਜਦੋਂ ਉਹ ਆ ਕੇ ਬਰਮਨਾਬਾਦ ਦਾ ਮੁਹਾਸਰਾ ਕਰਨਗੇ, ਖਿਲਰੇ ਹੋਣਗੇ, ਜਦੋਂ ਮੁਸਲਮਾਨ ਖਿਲਰੇ ਹੋਣਗੇ ਉਸ ਵਕਤ ਜਿਹੜਾ ਵੇ ਅਸੀਂ ਬਰਮਨਾਬਾਦ ਚੋਂ ਨਿਕਲ ਕੇ ਤੇ ਜਿਹੜਾ ਲਸ਼ਕਰ ਦੂਸਰੇ ਪਾਸੇ ਨੇ ਉਹ ਆ ਕੇ ਇਹਨਾਂ ਦੇ ਉੱਤੇ ਹਮਲਾ ਕਰਾਂਗੇ, ਬੜੀਆਂ ਮੇਟ ਕਰ ਦਾਂਗੇ, ਰਹਿਣ ਕੁਛ ਨਾ ਦਾਂਗੇ ਮੁਸਲਮਾਨ। ਹੁਣ ਜਦੋਂ ਦੂਸਰਾ ਦਿਨ ਹੋਇਆ ਬਰਮਨਾਬਾਦ ਦੇ ਬਾਹਰ ਮੁਸਲਮਾਨ ਦੀ ਫੌਜ ਨੂੰ ਮੁਹਾਸਰਾ ਕੀਤਿਆਂ, ਜਿਹੜਾ ਜੇ ਸਿੰਘਾਂ ਨੇ ਆਪਣੇ ਲਸ਼ਕਰ ਨੂੰ ਹੁਕਮ ਦਿੱਤਾ ਨਿਕਲੋ ਸ਼ਹਿਰ ਚੋਂ ਬਾਹਰ। ਸ਼ਹਿਰ ਦੇ ਵਿੱਚੋਂ ਇੱਕ ਬੜਾ ਵੱਡਾ ਲਸ਼ਕਰ ਨਿਕਲਿਆ, ਚੀਕਾਂ ਮਾਰਦੇ, ਢੋਲ ਵਜਾਉਂਦੇ, ਧਮਾਲਾਂ ਪਾਉਂਦੇ। ਉਹ ਅੱਗੇ ਜਿਹੜਾ ਮੁਸਲਮਾਨਾਂ ਨੇ ਇਹਤਿਆਤੀ ਤਦਬੀਰਾਂ ਕੀਤੀਆਂ ਸੀ। ਉਹਨਾਂ ਨੇ ਭਾਜੀ ਅੰਦਰ ਜਿਹੜਾ ਟੋਏ ਸ਼ੋਏ ਕੱਢੇ ਸੀ, ਹਾਂਜੀ ਖਾਲੀਆਂ ਕੱਢੀਆਂ ਸੀ। ਖਾਲੀਆਂ ਦੇ ਵਿੱਚ ਜਿਹੜਾ ਬੰਦੇ ਭਾਏ ਸੀ ਤੀਰ ਅੰਦਾਜ਼, ਕਿ ਜਿਹੜਾ ਕੋਈ ਬੰਦਾ ਆਏ ਤੁਸੀਂ ਜਿਹੜਾ ਉਹਦੇ ਉੱਤੇ ਖਾਲੀਆਂ ਤੋਂ ਜਿਹੜਾ ਹੈ ਤੀਰ ਵਰਸਾਣੇ ਨੇ ਤਾਂ ਕਿ ਅਗਾਂਹ ਆਉਣ ਤੱਕ ਉਹਨਾਂ ਦੇ ਦਿਲ 'ਚ ਖੌਫ ਹੋ ਜਾਏ। ਇਸ ਤਰ੍ਹਾਂ ਹੀ ਜਿਹੜਾ ਵੇ ਮੁਸਲਮਾਨਾਂ ਨੇ ਇਬਤਦਾਈ ਜਿਹੜਾ ਤੀਰ ਅੰਦਾਜ਼ਾਂ ਨੇ ਇਸ ਤਰ੍ਹਾਂ ਹੀ ਉਹਨਾਂ ਤੇ ਤੀਰ ਸੁੱਟੇ। ਜਦੋਂ ਲਸ਼ਕਰ ਆਪਸ 'ਚ ਟਕਰਾਏ ਤੇ ਉਹ ਜਿਹੜਾ ਦੂਸਰਾ ਲਸ਼ਕਰ ਸੀ ਬਰਮਨਾਬਾਦ ਤੋਂ ਦੂਰ ਬੈਠਾ ਸੀ, ਲਿਖਣ ਵਾਲਾ ਲਿਖਦਾ ਕਿ ਉੱਥੇ ਨਾ ਜਿਹੜਾ ਵੇ ਇਤਲਾ ਨਾ ਪਹੁੰਚ। ਹਾਂਜੀ, ਜਿਹੜਾ ਕਾਫਲਾ ਜਿਹੜਾ ਵੇ ਜਿਹੜੇ ਕੋਈ ਕਾਸਦ ਉਧਰ ਨੂੰ ਦੌੜੇ ਹੁਕਮ ਦੇਣ ਵਾਸਤੇ ਕਿ ਜੀ ਇੱਕ ਦਿਨ ਪਹਿਲੇ ਹੀ ਉਹਨੇ ਜੇ ਸਿੰਘਾਂ ਨੇ ਉੱਥੋਂ ਬੰਦੇ ਵਧਾਏ, ਉਹ ਬੰਦੇ ਕਹਿੰਦੇ ਨੇ ਕਿ ਮੁਸਲਮਾਨਾਂ ਨੇ ਫੜ ਲਏ। ਇੱਕ ਦੂਜੇ ਨਾਲ ਇਤਲਾਹ ਲਸ਼ਕਰਾਂ ਦੀ ਨਾ ਮਿਲ ਸਕੀ। ਉਸ ਵਜ੍ਹਾ ਤੋਂ ਮੁਸਲਮਾਨਾਂ ਨੇ ਦੇ ਹੱਥੋਂ ਜੇ ਸਿੰਘਾਂ ਨੂੰ ਬਰਮਨਾਬਾਦ ਦੇ ਬਾਹਰ ਬੜੀ ਬੁਰੀ ਸ਼ਿਕਸਤ ਹੋਈ, ਬੜੀ ਜਿਹੀ ਕੁੱਟ ਪਈ। ਕੋਈ ਕਹਿੰਦਾ 10 ਤੋਂ 15,000 ਲੋਕ ਜਿਹੜੇ ਨੇ ਉਹ ਬਰਮਨਾਬਾਦ ਦੇ ਬਾਹਰ ਜਿਹੜੀ ਜੇ ਸਿੰਘਾਂ ਤੇ ਮੁਹੰਮਦ ਬਿਨ ਕਾਸਿਮ ਦੀ ਜੰਗ ਹੋਈ ਹੈ ਉਹਦੇ ਮਾਰੇ ਗਏ ਜੇ ਸਿੰਘਾਂ ਦੇ ਲਸ਼ਕਰ। ਹੁਣ ਇੱਥੇ ਜਿਹੜਾ ਵੇ ਇੱਕ ਇਹ ਵੀ ਗੱਲ ਕਾਬਲੇ ਜ਼ਿਕਰ ਹੈ ਕਿ ਜਿਹੜਾ ਭੀਮ ਸਿੰਘ ਸੀ ਉਹ ਜਿਹੜਾ ਸ਼ੁਰੂ ਦੇ ਵਿੱਚ ਹਰਮਨ ਵੇਲੇ ਚੋਂ ਮੁਹੰਮਦ ਬਿਨ ਕਾਸਿਮ ਦੇ ਹੱਥੋਂ ਆ ਰਿਹਾ ਸੀ ਤੇ ਮੁਹੰਮਦ ਬਿਨ ਕਾਸਿਮ ਨੇ ਉਹਦਾ ਇਲਾਜ ਲੂਜ ਕਰਕੇ ਉਹਨੂੰ ਛੱਡ ਦਿੱਤਾ ਸੀ। ਉਹ ਦੁਬਾਰਾ ਫੇਰ ਆ ਕੇ ਮੁਹੰਮਦ ਬਿਨ ਕਾਸਿਮ ਨਾਲ ਮਿਲਿਆ। ਕਹਿੰਦੇ ਨੇ ਕਿ ਉਹਨੇ ਇਸਲਾਮ ਵੀ ਕਬੂਲ ਕਰ ਲਿਆ ਸੀ। ਉਹ ਕਿਉਂਕਿ ਇਸ ਇਲਾਕੇ ਦਾ ਸੀ, ਨਾਮਵਰ ਸਿਪਾਹੀ ਸੀ। ਉਹਨੇ ਜਦੋਂ ਵੇਖਿਆ ਉਹਨੇ ਕਿਹਾ ਜੀ ਇਹ ਜਿਨ੍ਹਾਂ ਦੇ ਕੋਲ ਤੁਸੀਂ ਰਹਿ ਰਹੇ ਹੋ ਤੇ ਜ਼ਾਲਮ ਲੋਕ ਨੇ। ਜੰਗ ਸ਼ੁਰੂ ਹੋਣ ਤੋਂ ਕਿਲੇ ਦੇ ਬਾਹਰ ਉਹਨੇ ਕਹਿੰਦੇ ਨੇ ਕਿ ਤਕਰੀਰ ਕੀਤੀ। ਉਹ ਕਾਫੀ ਜਦੋਂ ਫਿਰ ਲਸ਼ਕਰਾਂ ਦੇ ਬਾਹਰ ਆ ਕੇ ਸਫ ਬੰਦੀਆਂ ਹੋਈਆਂ, ਸਫ ਬੰਦੀਆਂ ਹੋ ਕੇ ਕਈ ਜਿਹੜੇ ਨੇ ਜੇ ਸਿੰਘਾਂ ਦੇ ਸਿਪਾਹੀ ਉਹਨਾਂ ਨੇ ਭੀਮ ਸਿੰਘ ਨਾਲ ਆ ਕੇ ਹੱਥ ਮਿਲਾ ਲਿਆ। ਇਹ ਵੀ ਜੰਗ ਦਾ ਇੱਕ ਅਹਿਵਾਲ ਬੰਦਾ ਲਿਖਦਾ। ਜਿੰਨੀਆਂ ਕਿਤਾਬਾਂ ਲਿਖੀਆਂ ਹਰ ਕਿਸੇ ਚ ਲਹਿਦਾ ਲਿਖਿਆ, ਲੇਕਿਨ ਜਿਹੜੀ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਅਸੀਂ ਇਹ ਉਹ ਚੀਜ਼ਾਂ ਦੇ ਉੱਤੇ ਅਸੀਂ ਕਰ ਰਹੇ ਹਾਂ ਕਿ ਜਿਹੜੀਆਂ ਪੱਕੀਆਂ ਤੇ ਖੱਟੀਆਂ, ਜਿਹੜੇ ਰਾਈਟਰ ਨੇ ਉਹ ਚੰਗਾ ਲਿਖਿਆ, ਜਿਨ੍ਹਾਂ ਦੇ ਉੱਤੇ ਕਿਸੇ ਨੇ ਇਤਰਾਜ਼ ਨਹੀਂ ਕੀਤਾ, ਅਸੀਂ ਉਹਨਾਂ ਦੀਆਂ ਗੱਲਾਂ। ਹੁਣ ਜੀ ਬਰਮਨਾਬਾਦ ਜਿਹੜਾ ਵੇ ਜੇ ਸਿੰਘਾਂ ਹਾਰ ਗਿਆ, ਉੱਥੋਂ ਦੌੜ ਗਿਆ ਅਰੋੜ ਚਲਾ ਗਿਆ ਆਪਣੇ ਨਿੱਕੇ ਭਰਾ ਕੋਲ। ਹੁਣ ਇੱਥੇ ਜਿਹੜਾ ਵੇ ਬਰਮਨਾਬਾਦ ਦਾ ਫਿਰ ਮੁਹਾਸਰਾ। ਬਰਮਨਾਬਾਦ ਚੋਂ ਕੁਛ ਜਿਹੜੇ ਬਰਹਮਨ ਨੇ
ਉਹ ਬਾਹਰ ਆਏ। ਜਦੋਂ ਉਹ ਬਾਹਰ ਆਏ ਤੇ ਉਹਨਾਂ ਨੇ ਆ ਕੇ ਕਿਹਾ ਕਿ ਜੀ ਇਹ ਅਸੀਂ ਤੁਹਾਡੇ ਨਾਲ ਸੁਲ੍ਹਾ ਕਰ ਰਹੇ ਹਾਂ। ਇਸ ਗੱਲ ਦੇ ਬਾਵਜੂਦ ਜਿਹੜੀ ਬ੍ਰਹਮਣਾਬਾਦ ਚ ਰਾਜਾ ਤਾਹਰ ਦੀ ਨਿੱਕੀ ਬੀਵੀ ਸੀ, ਉਹਦਾ ਨਾਂ ਜਿਹੜਾ ਹੈ ਰਾਣੀ ਲਾਡੀ ਵੀ ਉਹਨੂੰ, ਉਹ ਜਿਹੜੀ ਹੈ ਉਹਨੇ ਮੁਸਲਮਾਨਾਂ ਦੇ ਖਿਲਾਫ ਲੜਦੀ ਰਹੀ। ਜਦੋਂ ਮੁਸਲਮਾਨ ਸ਼ਹਿਰ ਚ ਵੜੇ ਤੇ ਗਲੀਆਂ ਗਲੀਆਂ ਦੇ ਵਿੱਚ ਜਿਹੜਾ ਵੇ, ਹਾਂਜੀ, ਰਾਜੇ ਦਾਹਰ ਦੀ ਬੀਵੀ ਜਿਹੜੀ ਰਾਣੀ ਸੁਨਹਿਰੀ, ਉਹਨੂੰ ਪਿਆਰ ਦੇ ਨਾਲ ਜਿਹੜਾ ਲੋਕ ਉਹਦਾ ਉਰਫਿਆਮ ਚ ਨਾਂ ਸੀ ਰਾਣੀ ਲਾਡੀ। ਉਹਨੇ ਜਿਹੜੀ ਰਾਣੀ ਲਾਡੀ ਏ, ਇਹਦੇ ਬਾਰੇ ਚ ਲਿਖਿਆ ਜਾਂਦਾ ਕਿ ਇਹਨੇ ਬੜਾ ਜਿਹੜਾ ਹੈ ਨਾ ਅੱਗੋਂ ਮਜ਼ਾਮਤ ਕੀਤੀ ਬ੍ਰਹਮਣਾਬਾਦ ਦੇ ਵਿੱਚ। ਮੁਸਲਮਾਨਾਂ ਦਾ ਕਬਜ਼ਾ ਹੋ ਗਿਆ, ਲੇਕਿਨ ਜਿਸ ਸ਼ਹਿਰ ਦੇ ਵਿੱਚ ਜਿਹੜੇ ਕਿਲੇ ਦੇ ਵਿੱਚ ਰਾਜਾ ਦਾਹਰ ਰਹਿੰਦਾ ਸੀ ਬ੍ਰਹਮਣਾਬਾਦ, ਉਸ ਕਿਲੇ ਦਾ ਇੰਤਜ਼ਾਮ ਜਿਹੜਾ ਮੁਸਲਮਾਨਾਂ ਦੇ ਹੱਥ ਨਹੀਂ ਸੀ ਹੈ। ਰਾਣੀ ਕਿਉਂਕਿ ਡਟੀ ਸੀ ਆਪਣੀ ਗੱਲ ਤੇ ਕਿ ਅਸੀਂ ਹਥਿਆਰ ਨਹੀਂ ਸੁੱਟਣੇ। ਉਹਨੇ ਇਹ ਵੀ ਇਤਲਾਹ ਮਿਲੀ ਕਿ ਜੀ ਕਿਲੇ ਦੇ ਵਿੱਚ ਜਿਹੜਾ ਪ੍ਰਤਾਪ ਸਿੰਘ ਵੀ, ਪ੍ਰਤਾਪ ਰਾਏ, ਕੋਈ ਸਿੰਘ ਕਹਿੰਦਾ ਕੋਈ ਪ੍ਰਤਾਪ ਰਾਏ ਰਹਿੰਦਾ, ਜਿਹੜਾ ਰਾਜਾ ਦਾਹਰ ਦਾ ਮਸ਼ੀਰ ਸੀ ਤੇ ਪਹਿਲਾਂ ਕਿਸੇ ਸ਼ਹਿਰ ਚੋਂ ਭੱਜ ਕੇ ਜਿਹੜਾ ਇੱਧਰ ਆਇਆ ਸੀ। ਉਹਨੇ ਰਾਣੀ ਨੂੰ ਕਿਹਾ ਜੀ ਸ਼ਹਿਰ ਚ ਦੌੜ, ਇਸੇ ਕੰਮ ਦੇ ਵਿੱਚ ਭਲਾਵੇ ਕਿ ਅਸੀਂ ਜਿਹੜਾ ਨਾ ਦੌੜ ਚੱਲੀਏ। ਉਹਨੇ ਕਿਹਾ ਦੁਸ਼ਮਣ ਹੁਣ ਬੂਹੇ ਤੇ ਆ ਗਿਆ, ਅਸੀਂ ਕਿੱਧਰ ਜਾਣਾ? ਉਹਨੇ ਕਿਹਾ ਜੀ ਸੁਰੰਗ ਹੈ ਜੀ ਉਧਰ ਮਿਲ ਗਿਆ। ਰਾਣੀ ਨੂੰ ਪ੍ਰਤਾਪ ਰਾਏ ਦੇ ਇਸ ਜਿਹੜਾ ਏ ਗੱਲ ਕਰਨ ਤੇ ਬੜਾ ਗੁੱਸਾ ਆਇਆ। ਹੁਣ ਉਹਨੇ ਜਿਹੜਾ ਵੇ ਖੰਜਰ ਕੱਢਿਆ, ਕਿਸੇ ਵੀ ਤਰ੍ਹਾਂ ਜਿਹੜਾ ਪ੍ਰਤਾਪ ਰਾਏ ਨੂੰ ਕਤਲ ਕਰ ਦਿੱਤਾ। ਪ੍ਰਤਾਪ ਰਾਏ ਦਾ ਹੋ ਗਿਆ ਕਤਲ। ਤੇ ਉਸ ਤੋਂ ਬਾਅਦ ਜਿਹੜਾ ਵੇ ਭੀਮ ਸਿੰਘ ਜਿਹੜਾ ਵੇ ਉਹਨੂੰ ਕਿਲੇ ਦੀ ਹਿਫਾਜ਼ਤ ਵਾਲੇ ਲੋਕ ਸਨ, ਉਹਨਾਂ ਨੇ ਕਿਲੇ ਦੇ ਅੰਦਰ ਆਣ ਦਿੱਤਾ। ਉਹਨੇ ਆ ਕੇ ਰਾਣੀ ਨੂੰ ਸਮਝਾਇਆ। ਉਹਨੇ ਰਾਣੀ ਨੂੰ ਕਿਹਾ ਜਿੱਦ ਛੱਡ ਦੇ, ਮੁਸਲਮਾਨ ਨੇ ਔਰਤ ਤੇ ਵੈਸੇ ਨਹੀਂ ਹੱਥ ਚੁੱਕਦੇ, ਸ਼ਿਕਸਤ ਕਬੂਲ ਕਰ। ਬੰਦਾ ਤੇਰਾ ਜਿਹੜਾ ਵੇ ਪਹਿਲਾਂ ਮਾਰਿਆ, ਪਰ ਜਿਹੜਾ ਤੇਰਾ ਸਤੀਲਾ ਪੁੱਤਰ ਅੱਜ ਮੈਦਾਨ ਛੱਡ ਕੇ ਜਨੂਬ ਵਾਲੇ ਪਾਸੇ ਭੱਜ ਗਿਆ। ਮੈਂ ਤੈਨੂੰ ਇਹੀ ਮਸ਼ਵਰਾ ਦਾਂਗਾ, ਅਗਰ ਤੂੰ ਆਪਣੇ ਪੁੱਤਰ ਰੋੜ ਦਾ ਜਿਹੜਾ ਰਾਜਾ ਵੇ ਉਹਦੀ ਪਨਾਹ ਮੰਗੇਗੀ ਮੁਸਲਮਾਨਾਂ ਕੋਲੋਂ, ਉਹਨੂੰ ਜਾ ਕੇ ਸਮਝਾ ਇਹਨਾਂ ਦੇ ਨਾਲ ਜਿਹੜਾ ਨਾ ਲੜੇ, ਇਹਨਾਂ ਦੇ ਨਾਲ ਨਾ ਲੜ, ਤੇ ਤੇਰੇ ਪੁੱਤਰ ਦੀ ਵੀ ਤੇ ਤੇਰੀ ਵੀ ਜਾਨ ਬਖਸ਼ੀ ਹੋ ਜਾਏਗੀ। ਹੁਣ ਇਸੇ ਦੌਰਾਨ ਰਾਣੀ ਨੇ ਵੀ ਤਾਂ ਗੱਲਾਂ ਕਰਦੀ, ਕਿਸੇ ਨੇ ਭੀਮ ਸਿੰਘ ਨੂੰ ਕਿਹਾ ਠਹਿਰ ਜਾ, ਮੈਨੂੰ ਦੱਸ ਮੁਸਲਮਾਨ ਦਾ ਸਲਾਰ ਹੈ ਕੌਣ ਹੈ? ਮੁਹੰਮਦ ਬਿਨ ਕਾਸਿਮ ਕਿਲੇ ਦੇ ਬਾਹਰ ਜਿਹੜਾ ਹੈ ਨਾ ਖਲੋਤਾ ਸੀ, ਜਾਇਜ਼ੇ ਲੈ ਰਿਹਾ ਸੀ ਕਿ ਕਿਲੇ ਨੂੰ ਹੁਣ ਇਹ ਵਾਲਾ ਜਿਹੜਾ ਵੇ ਘਰੇਲੂ ਕਿਲਾ ਸੀ, ਇਹਨੂੰ ਅਸੀਂ ਕਿਸ ਤਰ੍ਹਾਂ ਕਰਨਾ ਵੇ ਕਾਬੂ। ਹੁਣ ਇਹ ਜਿਹੜਾ ਵੇ ਰਾਣੀ ਨੇ ਤੀਰ ਕਮਾਨ ਫੜੀ, ਉਹਨੇ ਤੀਰ ਦਾ ਨਿਸ਼ਾਨਾ ਜਿਹੜਾ ਮੁਹੰਮਦ ਬਿਨ ਕਾਸਿਮ ਦੀ ਛਾਤੀ ਦਾ ਲਿਆ, ਤੀਰ ਛੱਡਣ ਵਾਲੀ ਸੀ ਤੇ ਭੀਮ ਸਿੰਘ ਨੇ ਜਿਹੜਾ ਹੈ ਨਾ ਪਿੱਛੋਂ ਕਮਾਨ ਨੂੰ ਹਿਲਾ ਦਿੱਤਾ, ਨਿਸ਼ਾਨਾ ਖਤਾ ਗਿਆ। ਮੈਂ ਕਿਹਾ ਕੀ ਜ਼ੁਲਮ ਕਰਨ ਲੱਗੀ ਹੈ, ਇਹਨਾਂ ਦੇ ਸਲਾਰ ਨੂੰ ਮਾਰ ਦਿੱਤਾ ਤੇ ਕੋਈ ਫਾਇਦਾ ਨਹੀਂ ਹੋਣਾ, ਇਹਨਾਂ ਦਾ ਹਰ ਬੰਦਾ ਸਲਾਰ ਜੇ, ਬਚੋ ਇਹਨਾਂ ਕੋਲੋਂ, ਇਹਨਾਂ ਨਾਲ ਸੁਲ੍ਹਾ ਕਰੋ। ਇਹ ਗੱਲਾਂ ਬਾਤਾਂ ਹੋਈਆਂ। ਨੇ ਕਿਹਾ ਰਾਣੀ ਨੇ ਭੀਮ ਸਿੰਘ ਨੂੰ ਕਿਹਾ ਕਿ ਅਗਰ ਇਹਨਾਂ ਦਾ ਸਲਾਰ ਮੇਰੇ ਨਾਲ ਆ ਕੇ ਕੋਈ ਗੱਲਬਾਤ ਕਰੇ ਤੇ ਮੈਂ ਜਿਹੜਾ ਵੇ ਇਸ ਚੀਜ਼ ਤੇ ਰਾਜ਼ੀ ਹੋਵਾਂਗੀ, ਵੇਖਾਂਗੀ ਉਹਨਾਂ ਦਾ ਖਿਆਲ ਕੀ ਹੈ ਇਸ ਬਾਰੇ। ਨਾਲੇ ਰਾਣੀ ਨੇ ਇਹ ਕਿਹਾ ਕਿ ਅਗਰ ਮੁਸਲਮਾਨਾਂ ਨੂੰ ਖਜ਼ਾਨੇ ਦਾ ਲਾਲਚ ਹੈ, ਕਿਸੇ ਹੋਰ ਸ਼ੈ ਦਾ ਲਾਲਚ ਹੈ, ਇਹਨਾਂ ਨੂੰ ਕੋਈ ਬੁੜੀਆਂ ਛੁੜੀਆਂ ਚਾਹੀਦੀਆਂ ਨੇ, ਕੁੜੀਆਂ ਛੁੜੀਆਂ ਚਾਹੀਦੀਆਂ, ਵੀ ਸਾਰਾ ਕੁਝ ਅਸੀਂ ਦੇ ਦਾਂਗੇ, ਇਹਨਾਂ ਨੂੰ ਕਹੋਗੇ ਸੋ ਦਫਾ ਹੋ ਜਾਣ। ਇਹਨਾਂ ਨੇ ਕਿਹਾ ਇਹ ਜਿਹੜੇ ਨੇ ਖਜ਼ਾਨਿਆਂ ਦੇ ਲਾਲਚ, ਔਰਤਾਂ ਦੇ ਲਾਲਚ, ਜ਼ਮੀਨਾਂ ਦੇ ਲਾਲਚ ਨਹੀਂ ਆਏ, ਤੇ ਕਿਸੇ ਹੋਰ ਲਾਲਚ ਨੇ, ਇਹ ਮਜ਼ਲੂਮਾਂ ਨੂੰ ਛਡਵਾਣ ਆਏ ਨੇ, ਉਹਨਾਂ ਮਜ਼ਲੂਮਾਂ ਨੂੰ ਜਿਨ੍ਹਾਂ ਦੇ ਤੁਸੀਂ ਲੰਮੇ ਅਰਸੇ ਤੋਂ ਹੁਕਮਰਾਨ ਹੋ, ਜਿਨ੍ਹਾਂ ਨੂੰ ਤੁਸੀਂ ਆਪਣੇ ਵਰਗਾ ਹੀ ਨਹੀਂ ਸਮਝਦੇ। ਲੇਕਿਨ ਇਹ ਜਿਹੜੇ ਮੁਸਲਮਾਨ ਨੇ ਇਹ ਹਰ ਕਿਸੇ ਨੂੰ ਆਪਣੇ ਦੂਜਾ ਸਮਝਦੇ ਨੇ। ਜਿਹੜਾ ਸਲਾਰ ਹੈ ਉਹਦੇ ਨਾਲ ਹਰ ਬੰਦਾ ਜਾ ਕੇ ਆਪਣੇ ਦਿਲ ਦੀ ਗੱਲ ਕਰ ਸਕਦਾ ਹੈ, ਉਹਦੇ ਨਾਲ ਕਿਲਾ ਕਰ ਸਕਦਾ, ਲੇਕਿਨ ਸਾਡੇ ਰਾਜੇ ਜਿਹੜੇ ਨੇ ਆਵਾਮ ਦਾ ਕਿਲਾ, ਇਸ ਲਈ ਇਹਨਾਂ ਦਾ ਵਾਪਸ ਜਾਣਾ ਜਿਹੜਾ ਮੁਸ਼ਕਲ ਹੈ, ਲਿਆਦਾ ਇਹਨਾਂ ਦੇ ਨਾਲ ਸੁਲ੍ਹਾ ਸਫਾਈ ਦੀ ਗੱਲ ਕਰੋ। ਚਲੋ ਜੀ ਇਹ ਸਾਰੀ ਗੱਲਬਾਤ ਹੋਈ, ਰਾਣੀ ਰਾਜ਼ੀ ਹੋ ਗਈ। ਉਹਨੇ ਫਿਰ ਜਿਹੜਾ ਭੀਮ ਸਿੰਘ ਨੂੰ ਪ੍ਰਤਾਪ ਰਾਏ ਦੀ ਜਿਹੜੀ ਲਾਸ਼ ਵਹਾਈ। ਭੀਮ ਸਿੰਘ ਨੇ ਇੱਕ ਗੱਲ ਪੁੱਛੀ, ਸਾਨੂੰ ਪਤਾ ਲੱਗਾ ਸੀ ਕਿ ਬ੍ਰਹਮਣਾਬਾਦ ਦੇ ਵਿੱਚ ਜਿਹੜੇ ਨਾ ਮੁਸਲਮਾਨ ਕੈਦੀ ਨੇ। ਰਾਣੀ ਨੇ ਕਿਹਾ ਤੂੰ ਪਹਿਲੇ ਸਲਾਰ ਨੂੰ ਲੈ ਕੇ ਫਿਰ ਮੈਂ ਵੀ ਦੱਸਾਂਗੀ ਇਹ ਬੰਦੇ ਹੈ ਕਿੱਥੇ ਨੇ, ਮੈਨੂੰ ਪਤਾ ਵੇ ਕਿੱਥੇ ਨੇ। ਲਓ ਜੀ ਮੁਹੰਮਦ ਬਿਨ ਕਾਸਿਮ ਨੂੰ ਜਿਹੜਾ ਦੱਸਿਆ ਗਿਆ, ਮੁਹੰਮਦ ਬਿਨ ਕਾਸਿਮ ਆਇਆ। ਉਹਨੇ ਰਾਣੀ ਪਰਦੇ ਦੇ ਪਰਲੇ ਪਾਸੇ ਬੈਠੀ ਸੀ, ਉਰਲੇ ਪਾਸੇ ਮੁਹੰਮਦ ਬਿਨ ਕਾਸਿਮ ਸੀ, ਜੋ ਮੁਸਲਮਾਨਾਂ ਦਾ ਤਰੀਕਾ ਸੀ ਉਹਦੇ ਮੁਤਾਬਕ। ਇੱਕ ਨਾ ਮੁਕਾਲਮਾ ਹੋਇਆ। ਮੁਹੰਮਦ ਬਿਨ ਕਾਸਿਮ ਨੇ ਆ ਕੇ ਸਭ ਤੋਂ ਪਹਿਲੇ ਕਿਹਾ ਜੀ ਸਾਡੇ ਕੈਦੀ ਦੇ ਦਿਓ, ਮੈਂ ਕੈਦੀ ਲੈਣਾ ਹੈ। ਉਹਨੇ ਕਿਹਾ ਜੀ ਕੈਦੀ ਤੁਹਾਨੂੰ ਦੇ ਦਿੰਦੇ ਹਾਂ। ਰਾਣੀ ਜਿਹੜੀ ਉਸ ਕਮਰੇ 'ਚ ਲੈ ਗਈ ਜਿੱਥੇ ਮੁਸਲਮਾਨਾਂ ਨੂੰ ਰੱਖਿਆ ਗਿਆ ਸੀ। ਉਹ ਸਾਰੇ ਜਿਹੜੇ ਨੇ ਜਦੋਂ ਮੁਹੰਮਦ ਬਿਨ ਕਾਸਿਮ ਨੂੰ ਮਿਲੇ ਬੜਾ ਖੁਸ਼ ਹੋਏ। ਉਹ ਸਾਰੇ ਖੁਸ਼ ਇੱਕ ਦੂਜੇ ਨਾਲ ਜਿਹੜਾ ਜੁੱਤੀਆਂ ਪਾਣਾ ਸ਼ੁਰੂ ਹੋ ਗਏ, ਜਿਹੜੇ ਕੋਈ ਰਿਸ਼ਤੇਦਾਰ ਸਨ ਹਾਲ ਚਾਲ ਪੁੱਛਣਾ ਸ਼ੁਰੂ ਹੋ ਗਏ। ਇਧਰੋਂ ਰਾਣੀ ਨੇ ਮੁਹੰਮਦ ਬਿਨ ਕਾਸਿਮ ਕੋਲ ਆਪਣਾ ਬੰਦਾ ਭੇਜਿਆ, ਨੂੰ ਕਿਹਾ ਜੀ ਰਾਣੀ ਜਿਹੜੀ ਉਹ ਤੁਹਾਡੇ ਨਾਲ ਕੋਈ ਗੱਲਬਾਤ ਕਰਨੀ ਚਾਹੁੰਦੀ ਹੈ।
ਰਾਣੀ ਨੇ ਕਿਹਾ ਜੀ ਇਹ ਲੋਕ ਜਿਹੜੇ ਨੇ ਰਹਿਣਾ ਚਾਹੁੰਦੇ ਨੇ ਤੇ ਆ ਮੇਰੇ ਮਹੱਲ ਦੇ ਵਿੱਚ ਰਹਿ ਲੈਣ। ਬਿਨ ਕਸਮ ਨੇ ਕਿਹਾ ਨਹੀਂ ਨਹੀਂ, ਤੁਹਾਨੂੰ ਤਕਲੀਫ ਹੋਏਗੀ। ਫਿਰ ਰਾਣੀ ਨੇ ਕਿਹਾ ਕਿ ਅਗਰ ਮੈਂ ਤੁਹਾਡੀ ਕੈਦੀ ਨਹੀਂ ਹੈ ਤੇ ਮੈਂ ਕੱਲ ਜਿਹੜਾ ਨਾ ਮਹੱਲ ਛੱਡ ਕੇ ਮੁਹੰਮਦ ਬਿਨ ਕਾਸਿਮ ਨੇ ਕਿਹਾ ਕੋਈ ਗੱਲ ਨਹੀਂ, ਜਿਸ ਤਰ੍ਹਾਂ ਤੁਹਾਡਾ ਦਿਲ ਕਰਦਾ ਤੁਸੀਂ ਚਲੇ ਜਾਓ, ਲੇਕਿਨ ਜਿਹੜਾ ਸਾਡੇ ਬੰਦਿਆਂ ਦਾ ਤੁਸੀਂ ਖਿਆਲ ਰੱਖਿਆ ਵੇ, ਇਹਨਾਂ ਨੂੰ ਕਤਲ ਨਹੀਂ ਹੋਣ ਦਿੱਤਾ ਰਾਜੇ ਦਹਰ ਦੇ ਉੱਤੋਂ, ਅਸੀਂ ਤੁਹਾਡਾ ਸ਼ੁਕਰੀਆ ਅਦਾ ਕਰਦੇ ਹਾਂ। ਤੇ ਅਗਰ ਤੁਸੀਂ ਜਾਣਾ ਵੇ ਤੇ ਅਸੀਂ ਤੁਹਾਡੇ ਨਾਲ ਤੁਹਾਨੂੰ ਬਾਹਿਫਾਜ਼ਤ ਜਿਹੜਾ ਵੇ ਰੋਡ। ਫਿਰ ਰਾਣੀ ਨੇ ਕਿਹਾ ਅਗਰ ਮੈਂ ਰੋਡ ਚਲੀ ਗਈ ਤੇ ਮੇਰਾ ਪਿੱਛਾ ਕਰੋਗੇ? ਫਿਰ ਮੁਹੰਮਦ ਬਿਨ ਕਾਸਿਮ ਨੇ ਕਿਹਾ ਰੋਡ ਜਿਹੜਾ ਵੇ ਜ਼ਾਲਮ ਦੀ ਬਾਦਸ਼ਾਹਤ ਦਾ ਆਖਰੀ ਕਿਲਾ ਹੈ ਤੇ ਮੈਂ ਜ਼ਾਲਮਾਂ ਨੂੰ ਸਬਕ ਸਿਖਾਉਣ ਵਾਸਤੇ ਇੱਥੇ ਆਇਆ ਵਾਂ ਤੇ ਇਸ ਲਈ ਮੈਂ ਰੋਡ ਜਾਵਾਂ ਹੀ ਜਾਵਾਂ। ਇੰਨੀ ਸਮਝ ਲਓ ਇਹਦਾ ਜਵਾਬ ਸੀ। ਫਿਰ ਰਾਣੀ ਨੇ ਕਿਹਾ ਸਾਡੇ ਕੋਲ ਇੱਕ ਮੁਸਲਮਾਨ ਸੀ ਅਬਦੁੱਲਾ ਤੰਨਾ ਦਾ, ਉਹ ਤੇ ਜਿਹੜਾ ਵੇ ਫਰਾਰ ਹੋ ਗਿਆ ਹੈ, ਬਾਕੀ ਆ ਤੁਹਾਡੇ ਕੋਲ ਆ ਗਿਆ ਹੈ। ਹੁਣ ਉਹ ਸਾਡਾ ਮੁਲਕ ਹੈ, ਰੋਡ ਸਾਡੀ ਮਲਕੀਅਤ ਹੈ, ਉੱਥੇ ਸਾਡਾ ਹੁਕਮ ਚੱਲਦਾ ਹੈ, ਉੱਥੇ ਮਾਮਲਾਤ ਸਾਡੇ ਰਹਿਣ ਸਹਿਣ ਦੇ ਮੁਤਾਬਕ, ਤੇ ਆਵਾਮ ਨੂੰ ਤੇ ਜ਼ੁਲਮ ਹੋ ਰਿਹਾ ਹੈ ਜਾਂ ਨਹੀਂ ਹੋ ਰਿਹਾ ਇਹਦੇ ਬਾਰੇ ਚ ਸੋਚਣਾ ਸਾਡਾ ਕੰਮ ਹੈ, ਤੁਹਾਡਾ ਕੰਮ ਨਹੀਂ ਹੈ। ਤਾਂ ਤੁਸੀਂ ਅੱਗੇ ਸਾਡੇ ਲੋਕਾਂ ਨੂੰ ਬੜੀ ਸਜ਼ਾ ਦੇ ਦਿੱਤੀ ਹੈ, ਸਾਡੇ ਬੜੇ ਸਾਰੀ ਸਲਤਨਤ ਤੁਸੀਂ ਖੋਲੀਏ ਤੇ ਇੱਥੇ ਟਲ ਜਾਓ। ਮੁਹੰਮਦ ਬਿਨ ਕਾਸਿਮ ਨੇ ਕਿਹਾ ਨਹੀਂ, ਅਸੀਂ ਇੱਕ ਮਕਸਦ ਲੈ ਕੇ ਆਉਂਦੇ ਹਾਂ, ਅੱਲਾ ਦਾ ਮੁਲਕ ਹੈ ਤੇ ਕਾਨੂੰਨ ਵੀ ਅੱਲਾ ਦਾ। ਅਸੀਂ ਰਾਜਿਆਂ ਵਾਂਗੂ ਆਵਾਮ ਦੇ ਉੱਤੇ ਖਲਕਤ ਦੇ ਉੱਤੇ ਜਿਹੜਾ ਹੈ ਅਸੀਂ ਰੋਬ ਨਹੀਂ ਪਾਉਂਦੇ। ਕੋਈ ਕਿਸੇ ਤਰ੍ਹਾਂ ਦੀ ਸਾਡੇ ਵਿੱਚ ਜਿਹੜਾ ਹੈ ਨਾ ਉਹ ਜ਼ਾਤ ਪਾਤ ਊਚ ਨੀਚ ਨਹੀਂ ਹੈ, ਸਭ ਇਨਸਾਨ ਬਰਾਬਰ ਨੇ। ਅਦਲ ਦਾ ਨਿਜ਼ਾਮ ਕਾਇਮ ਹੋਣਾ ਚਾਹੀਦਾ, ਉਹ ਅਦਲ ਜਿਹੜਾ ਅੱਲਾਹ ਤਾਲਾ ਨੇ ਜਿਹਦਾ ਹੁਕਮ ਫਰਮਾਇਆ। ਰਾਣੀ ਨੇ ਕਿਹਾ ਰਾਜਾ ਤੇ ਰਈਅਤ ਦਾ ਜਿਹੜਾ ਮਸਲਾ ਹੈ ਤੇ ਪੂਰੇ ਹਿੰਦੁਸਤਾਨ ਦਾ, ਕੀ ਇਹਦੇ ਪਿੱਛੇ ਤੁਸੀਂ ਪੂਰੇ ਹਿੰਦੁਸਤਾਨ ਨਾਲ ਟੱਕਰ ਲਓਗੇ? ਮੁਹੰਮਦ ਬਿਨ ਕਾਸਿਮ ਨੇ ਕਿਹਾ ਰਾਣੀ ਇਹ ਤੈਨੂੰ ਕੋਈ ਗਲਤਫਹਿਮੀ ਹੈ, ਭੁਲੇਖਾ ਹੈ। ਮੈਂ ਕਿਹਾ ਮੈਂ ਰੋਡ ਨਹੀਂ, ਮੈਂ ਜਿਹੜਾ ਨਿਜ਼ਾਮ, ਜਿਹੜੀ ਆਵਾਜ਼, ਜਿਹੜਾ ਮਜ਼ਹਬ ਲੈ ਕੇ ਅਰਬ ਤੋਂ ਆਇਆ ਵਾਂ, ਪੂਰੇ ਹਿੰਦੁਸਤਾਨ ਦੇ ਵਿੱਚ ਹੈ ਜਿਹੜਾ ਮੈਂ ਪੈਗਾਮ ਹੈ ਨਾ ਪਹੁੰਚਾਉਣਾ ਨੇ, ਤੇ ਭਾਵੇਂ ਮੈਨੂੰ ਅੱਗੇ ਵੀ ਜਾਣਾ ਪਵੇ ਮੈਂ ਇਹ ਲੈ ਕੇ ਜਾਵਾਂਗਾ। ਫਿਰ ਰਾਣੀ ਨੇ ਕਿਹਾ ਅੱਛਾ ਤੇ ਤੁਸੀਂ ਪੂਰੇ ਹਿੰਦੁਸਤਾਨ ਨੂੰ ਪਤਾ ਕਰਨ ਨਿਕਲੇ ਆ? ਮੁਹੰਮਦ ਬਿਨ ਕਾਸਿਮ ਨੇ ਕਿਹਾ ਮੈਂ ਪੂਰੇ ਹਿੰਦੁਸਤਾਨ ਤੇ ਇਸਲਾਮ ਦੀ ਜਿਹੜੀ ਹੈ। ਰਾਣੀ ਨੇ ਬੜਾ ਨਾ ਮੁਤਕੱਬਰ ਹੋ ਕੇ ਕਹਿਣਾ ਕਿਹਾ ਅੱਛਾ ਇਹ ਖਾਬ ਤੇ ਸਿਕੰਦਰ ਵੀ ਲੈ ਕੇ ਆਇਆ ਸੀ। ਮੁਹੰਮਦ ਬਿਨ ਕਾਸਿਮ ਨੇ ਕਿਹਾ ਜਿਹੜਾ ਸਿਕੰਦਰ ਸੀ ਨਾ ਉਹ ਬਾਦਸ਼ਾਹਾਂ ਦੇ ਸਾਹਮਣੇ ਸ਼ਹਿਨशाह ਬਣ ਕੇ ਆਇਆ ਸੀ, ਉਹ ਲੋਕਾਂ ਕੋਲੋਂ ਜ਼ਬਰਦਸਤੀ ਗੁਲਾਮੀ ਕਰਵਾਉਂਦਾ ਸੀ, ਲੋਕਾਂ ਨੂੰ ਆਪਣਾ ਗੁਲਾਮ ਬਣਾਉਂਦਾ ਸੀ। ਸਾਡਾ ਮਕਸਦ ਉਹ ਨਹੀਂ ਹੈ, ਅਸੀਂ ਤੇ ਆਜ਼ਾਦ ਖੁਸ਼ਹਾਲ ਮਾਸ਼ਰਾ ਜਿਹੜਾ ਬਰਾਬਰੀ ਦਾ, ਅਸੀਂ ਤੇ ਉਹਦੀ ਗੱਲ ਕਰਨੇ ਆ। ਸਿਕੰਦਰ ਨੂੰ ਆਪਣੀ ਤਾਕਤ ਤੇ ਭਰੋਸਾ ਸੀ, ਸਾਨੂੰ ਆਪਣੇ ਅੱਲਾ ਤੇ ਭਰੋਸਾ ਹੈ। ਉਹਨਾਂ ਕਿਹਾ ਸਿਕੰਦਰ ਦੇ ਸਿਪਾਹੀਆਂ ਨੇ ਸਿਕੰਦਰ ਦੇ ਖਿਲਾਫ ਬਗਾਵਤ ਕੀਤੀ। ਉਹਨਾਂ ਕਿਹਾ ਸਾਡੇ ਤੇ ਦੁਸ਼ਮਣ ਜਿਹੜੇ ਨੇ ਉਹ ਸਾਡੇ ਨਿਜ਼ਾਮ ਸਿਕੰਦਰ ਦੇ ਨਿਜ਼ਾਮ ਚ ਬੜਾ ਫਰਕ ਹੈ, ਅਸੀਂ ਬਰਾਬਰ ਨਹੀਂ ਹੈ। ਫਿਰ ਰਾਣੀ ਨੇ ਕਿਹਾ ਇਹਦਾ ਮਤਲਬ ਹੈ ਕਿ ਰੋਡ ਤੇ ਤੁਸੀਂ ਹਰ ਹਾਲ ਦੇ ਵਿੱਚ ਜਿਹੜਾ ਹਮਲਾ ਕਰੋਗੇ? ਮੁਹੰਮਦ ਬਿਨ ਕਾਸਿਮ ਨੇ ਕਿਹਾ ਮੇਰਾ ਫਰਜ਼। ਫਿਰ ਰਾਣੀ ਨੇ ਕੀਤੀ ਦਿਲ ਦੀ ਗੱਲ, ਬੜੀ ਮਜਬੂਰ ਹੋ ਕੇ ਉਹਨੇ ਸਾਰਾ ਭੇਤ ਲੈ ਲਿਆ ਮੁਹੰਮਦ ਬਿਨ ਕਾਸਿਮ ਦੇ ਦਿਲ ਚ ਕੀ ਸੀ। ਫਿਰ ਉਹਨੇ ਬੜਾ ਮਜਬੂਰ ਹੋ ਕੇ ਕਿਹਾ, ਉਹਨੇ ਕਿਹਾ ਮੈਂ ਜਿਹੜਾ ਨਾ ਆਪਣੇ ਪੁੱਤਰ ਵਾਸਤੇ ਤੁਹਾਡੇ ਕੋਲੋਂ ਨੇਕ ਸਲੂਕ ਦੀ ਤਮੰਨਾ ਰੱਖਣੀ, ਮੈਨੂੰ ਉਮੀਦ ਹੈ ਤੁਸੀਂ ਮੇਰੇ ਪੁੱਤਰ ਦੇ ਨਾਲ ਜਿਹੜਾ ਵੇ ਨੇਕ ਸਲੂਕ ਕਰੋਗੇ। ਮੈਂ ਸਵੇਰੇ ਹੀ ਰੋਡ ਨਿਕਲ ਜਾਣਾ ਵੇ, ਰੋਡ ਜਾ ਕੇ ਮੈਂ ਉਹਨੂੰ ਸਮਝਾਉਣੀ ਆ। ਜੈ ਸਿੰਘ ਨੇ ਉਹਦੇ ਨਾਲ ਬੜੇ ਝੂਠ ਬੋਲੇ ਹੋਣੇ ਨੇ, ਬੜਾ ਮਕਾਰ ਜੈ ਸਿੰਘ, ਉਹਨੇ ਉਹਨੂੰ ਜੰਗ ਤੇ ਰਾਜ਼ੀ ਕੀਤਾ ਹੋਣਾ। ਮੈਂ ਉਹਨੂੰ ਜਾ ਕੇ ਸਮਝਾਵਾਂਗੀ, ਸਮਝਾ ਕੇ ਫਿਰ ਜਿਹੜਾ ਮੈਂ ਤੁਹਾਡੀ ਉਹਦੇ ਨਾਲ ਸੁਲ੍ਹਾ ਕਰਾ ਦਾਂਗੀ, ਉਹ ਤੁਹਾਡੇ ਥੱਲੇ ਕੰਮ ਕਰ ਲਏਗਾ। ਉਹਦੀ ਇੰਨੀ ਉਮਰ ਨਹੀਂ ਹੈ, ਇੰਨਾ ਸਮਝਦਾਰ ਨਹੀਂ, ਮੇਰਾ ਪੁੱਤਰ ਹੈ, ਮੈਨੂੰ ਪਤਾ ਹੈ। ਫਿਰ ਵੀ ਮੈਂ ਜਦੋਂ ਤੁਸੀਂ ਰੋਡ ਆਓਗੇ ਮੈਂ ਆਪਣੇ ਪੁੱਤਰ ਨੂੰ ਨਾਲ ਲੈ ਕੇ ਅਸੀਂ ਕਿਤੇ ਜੰਗਲਾਂ 'ਚ ਨਿਕਲ ਜਾਵਾਂਗੇ, ਉੱਥੇ ਜਾ ਕੇ ਮੈਂ ਆਪਣੇ ਪੁੱਤਰ ਨਾਲ ਰਹਿ ਲਾਂਗੀ, ਮੇਰੇ ਪੁੱਤਰ ਨੂੰ ਕੁਛ ਨਾ ਕਹਿਣਾ। ਮੁਹੰਮਦ ਬਿਨ ਕਾਸਿਮ ਨੇ ਕਿ ਮੈਂ ਵਾਅਦਾ ਕਰਨਾ ਉਹਦੇ ਨਾਲ ਅਸੀਂ ਕੋਈ ਬਦਸਲੂਕੀ ਨਹੀਂ ਕਰਾਂਗੇ। ਅਗਰ ਉਹਨੇ ਸੁਲ੍ਹਾ ਦਾ ਕੰਮ ਚੁਣਿਆ ਤੇ ਅਸੀਂ ਉਹਦਾ ਇਹਤਰਾਮ ਕਰਾਂਗੇ ਹਰ ਹਾਲ 'ਚ। ਰਾਣੀ ਨੇ ਕਿਹਾ ਮੈਂ ਸਵੇਰੇ ਫਿਰ ਚਲੀ ਜਾਣੀ ਆ। ਮੁਹੰਮਦ ਬਿਨ ਕਾਸਿਮ ਨੇ ਕਿਹਾ ਕਿ ਅਗਰ ਤੇਰਾ ਬੇਟਾ ਸੁਲ੍ਹਾ ਦੀ ਗੱਲ ਕਰੇਗਾ ਅਸੀਂ ਉਹਦੇ ਨਾਲ ਸੁਲ੍ਹਾ ਕਰਾਂਗੇ ਬਗੈਰ ਸ਼ਰਤਾਂ ਤੋਂ। ਅਗਰ ਉਹ ਜੰਗ ਕਰੇਗਾ ਫਿਰ ਕਿਸੇ ਚੀਜ਼ ਦੀ ਅਸੀਂ ਗਰੰਟੀ ਨਹੀਂ ਦੇ ਸਕਦੇ। ਲੋ ਜੀ ਇੰਨੀ ਕੁ ਗੱਲ ਸੀ। ਬ੍ਰਾਹਮਣਾਬਾਦ ਜਿਹੜਾ ਸਾਰਾ ਮੁਸਲਮਾਨਾਂ ਦੇ ਥੱਲੇ ਆ ਗਿਆ।
ਰਾਜੇ ਦਾਹਰ ਦੀ ਸਲਤਨਤ ਦੇ ਦੋ ਸ਼ਹਿਰ ਸਨ, ਇੱਕ ਅਰੋੜ ਤੇ ਅਗਲਾ ਮਲਤਾਨ। ਮਲਤਾਨ ਚ ਵੀ ਉਹਦਾ ਰਿਸ਼ਤੇਦਾਰ ਸੀ, ਅਰੋੜ ਚ ਉਹਦਾ ਨਿੱਕਾ ਪੁੱਤਰ ਸੀ, ਰਾਣੀ ਲਾਡੀ ਦਾ ਮੁੰਡਾ ਸੀ। ਇਹਦੀ ਜਿਹੜੀ ਇਹ ਗੱਲ ਅਸੀਂ ਤੁਹਾਨੂੰ ਬਾਅਦ ਚੋਂ ਦੱਸਦੇ ਹਾਂ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਮੈਂਟ ਕਰੋ, ਆਪਣਾ ਖਿਆਲ ਰੱਖੋ। ਰੱਬ